ਇੱਕ ਤਾਂ ਚਲੋ ਗੱਲਬਾਤ ਪਹਿਲਾਂ ਹੀ ਕਰ ਲਈਏ ਕਿ ਸਵਾਲ ਆ ਗਿਆ ਸਾਨੂੰ ਮੁੱਢ ਦੇ ਵਿੱਚ ਹੀ ਰਮਨ ਜੀ, ਡਰੱਗ ਟੈਸਟ, ਹੇਅਰ ਡਰੱਗ ਟੈਸਟ ਨੂੰ ਜਿਹੜਾ ਉਹ ਲੈ ਜੀ ਕੇ ਆ, ਸੋ ਕਹਿੰਦੇ ਵੀ ਕਿੱਦਾਂ ਇਸ ਦੇ ਇਫੈਕਟ ਜਿਹੜੇ ਉਹ ਹੋਣਗੇ ਜੀ, ਕਿਉਂਕਿ ਐਫਐਮਸੀਐਸਏ ਨੇ ਅਲਾਉ ਕਰਤਾ ਹੁਣ। ਬਿਲਕੁਲ, ਜਿਹੜਾ ਹੇਅਰ ਡਰੱਗ ਟੈਸਟ ਹੈਗਾ ਆ ਉਹਦੇ ਵਾਸਤੇ ਕਾਫੀ ਦੇਰ ਦਾ ਜਿਹੜਾ ਟਰੱਕਿੰਗ ਅਲਾਇੰਸ ਹੈਗੀ ਆ, ਜਿਹਦੇ ਵਿੱਚ ਕਿ JB ਹੰਟ ਵਰਗੀਆਂ ਕੰਪਨੀਆਂ, US ਐਕਸਪ੍ਰੈਸ, ਨਾਈਟ, ਸਵਿਫਟ, ਇਹ ਸਾਰੀਆਂ ਕੰਪਨੀਆਂ ਜਿਹੜੀਆਂ ਇਹ ਜ਼ੋਰ ਲਾ ਰਹੀਆਂ ਸੀਗੀਆਂ ਕਿ ਜਿਹੜਾ ਡਰੱਗ ਟੈਸਟ ਹੈਗਾ ਉਹ ਹੇਅਰ ਡਰੱਗ ਟੈਸਟ ਜਿਹੜਾ ਆ ਉਹ ਨੈਸੈਸਰੀਲੀ ਕੀਤਾ ਜਾਵੇ, ਕਲੀਅਰਿੰਗ ਹਾਊਸ ਦੇ ਵਿੱਚ ਉਹਦੀ ਜਿਹੜੀ ਆ ਉਹ ਐਡ ਕੀਤਾ ਜਾਵੇ। ਕਿਉਂਕਿ ਬਹੁਤ ਉਹਨਾਂ ਨੇ ਜਿਹੜੇ ਆ ਐਗਜ਼ਾਮਪਲਸ ਵੀ ਸੈੱਟ ਕੀਤੇ ਔਰ ਦੱਸੇ ਵੀ ਆ ਕਿ ਜਿਹਦੇ ਵਿੱਚ ਮੋਸਟਲੀ ਜਿਹੜੇ ਆ ਹੇਅਰ ਡਰੱਗ ਟੈਸਟ ਆ ਪੋਜ਼ੀਟਿਵ ਆ ਰਿਹਾ ਔਰ ਯੂਰਿਨ ਡਰੱਗ ਟੈਸਟ ਜਿਹੜਾ ਉਹ ਨੈਗੇਟਿਵ ਆ ਰਿਹਾ। ਸੋ ਇਹਨੂੰ ਦੇਖਦੇ ਹੋਏ ਕਾਫੀ ਜਿਹੜਾ ਜਦੋਂ ਜਦ ਚੱਲ ਰਹੀ ਸੀ 2020 ਨੂੰ ਇਹ ਇਸ਼ੂ ਕੀਤਾ ਗਿਆ ਸੀਗਾ, 2020 ਦੇ ਵਿੱਚ ਇਹ ਇਸ਼ੂ ਆਇਆ ਸੀਗਾ ਜਦੋਂ ਕਿ ਇਹਦੇ ਉੱਤੇ ਗੱਲਬਾਤ ਸ਼ੁਰੂ ਹੋਈ ਸੀਗੀ। ਸੋ ਡਰੱਗ ਟੈਸਟਿੰਗ ਐਡਵਾਈਜ਼ਰੀ ਬੋਰਡ ਜਿਹੜਾ ਹੈਗਾ ਉਹਦੇ ਵੱਲੋਂ ਜਿਹੜੀਆਂ ਗਾਈਡਲਾਈਨ ਸੀਗੀਆਂ ਉਹ ਸੈਪਟੈਂਬਰ 2020 ਚ ਰਿਲੀਜ਼ ਹੋਈਆਂ ਸੀਗੀਆਂ, ਪਰ ਉਹਦੇ ਉੱਤੇ ਕੋਈ ਗੱਲ ਨਹੀਂ ਸੀ ਹੋ ਸਕੀ। ਸੋ ਹੁਣ ਇਹਨੂੰ ਦੁਬਾਰਾ ਜਿਹੜੀਆਂ ਗਾਈਡਲਾਈਨਸ ਆ ਉਹ ਰਿਵਾਈਜ਼ਡ ਕੀਤੀਆਂ ਜਾ ਰਹੀਆਂ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਗਾਈਡਲਾਈਨਸ ਆ ਉਹ ਜਿਹੜੀਆਂ ਆ ਕਲੀਅਰ ਕੀਤੀਆਂ ਜਾਣਗੀਆਂ ਤੇ ਜਿਹੜਾ ਆਫਿਸ ਆਫ ਬਿਜ਼ਨਸ, ਆਫਿਸ ਆਫ ਮੈਨੇਜਮੈਂਟ ਐਂਡ ਬਜਟ ਆ ਉਹਦੇ ਵਿੱਚੋਂ ਨਿਕਲਣਗੀਆਂ ਤਾਂ ਜਾ ਕੇ ਤੇ ਜਿਹੜੀਆਂ ਇਹ ਗਾਈਡਲਾਈਨਸ ਸੈੱਟ ਹੋਣਗੀਆਂ। ਸੋ ਬੇਸਿਕਲੀ ਜਿਹੜੀ FMCSA ਹੈਗੀ ਆ ਉਹਦੇ ਵੱਲੋਂ, ਏਜੰਸੀ ਵੱਲੋਂ ਜਿਹੜਾ ਇਹ ਚੇਂਜ ਆਫ ਜਿਹੜੀ ਪਾਲਿਸੀ ਕੀਤੀ ਗਈ ਹੈ ਕਿ ਜਿਹੜੀ ਪਹਿਲਾਂ ਇਹਦੇ ਉੱਤੇ ਉਹਨਾਂ ਨੇ ਨਾ ਕਰ ਦਿੱਤੀ ਸੀਗੀ, ਪਰ ਹੁਣ ਉਹਨਾਂ ਨੇ ਉਸ ਕਰੰਟ ਜਿਹੜੀ ਐਗਜ਼ਾਮਟ ਹੈਗੀ ਆ ਉਹਨੂੰ ਉੱਤੇ ਗੱਲ ਕਰਨ ਦੀ ਗੱਲ ਜਿਹੜੀ ਆ ਸ਼ੁਰੂ ਕਰ ਲਈ ਆ। ਸੋ ਇਹ ਕੱਲ੍ਹ ਜਿਹੜਾ ਆ ਪਬਲਿਕ ਰਜਿਸਟਰ ਦੇ ਵਿੱਚ ਪਬਲਿਸ਼ ਹੋ ਚੁੱਕਾ ਹੈ ਫॉर ਪਬਲਿਕ ਕਾਮੈਂਟ ਲਈ, ਤੇ US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਕੁਐਸਟ ਦੇ ਉੱਤੇ FMCSA ਨੇ ਮਈ 2021 ਦੇ ਵਿੱਚ ਵੀ ਇਹ ਜਿਹੜੀ ਹੋਈ ਸੀ, ਪਰ ਸਟੈਚੂਟਰੀ ਅਥਾਰਟੀ ਦੇ ਲੈਕ ਹੋਣ ਕਰਕੇ ਨਹੀਂ ਸੀ ਗੱਲ ਅੱਗੇ ਵਧੀ। ਸੋ ਹੁਣ ਜਿਹੜੀ ਆ ਇਹ ਚੀਜ਼ ਜਿਹੜੀ ਇਹ ਆਲਰੇਡੀ ਪਬਲਿਸ਼ ਹੋ ਚੁੱਕੀ ਆ, ਸੋ ਇੱਥੇ ਜਿਹੜੇ ਕਾਮੈਂਟ ਹੈਗੇ ਆ ਉਹ ਸ਼ੁਰੂ ਹੋ ਚੁੱਕੇ ਆ। ਸੋ ਹੋਪਫੁਲੀ ਜਿਵੇਂ ਤੁਸੀਂ ਕਿ ਅੱਗੇ ਵੀ ਕਾਮੈਂਟ ਆਪਾਂ ਕਹਿੰਦੇ ਹੁੰਦੇ ਆ ਕਰਨ ਨੂੰ, ਸੋ ਹੁਣ ਵੀ ਜੇ ਤੁਸੀਂ ਇੱਥੇ ਉੱਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਮੈਂਟ ਕਰ ਸਕਦੇ ਹੋ, ਤੁਹਾਨੂੰ ਲੱਗਦਾ ਕਿ ਠੀਕ ਆ ਜਾਂ ਗਲਤ ਹੈ ਜਾਂ ਕਿਸ ਤਰ੍ਹਾਂ ਆ, ਤੁਸੀਂ ਉਹਦੇ ਉੱਤੇ ਕਾਮੈਂਟ ਜ਼ਰੂਰ ਕਰੋ। ਇੱਕ ਤਾਂ ਚਲੋ ਗੱਲਬਾਤ ਪਹਿਲਾਂ ਹੀ ਕਰ ਲਈਏ ਕਿ ਸਵਾਲ ਆ ਗਿਆ ਸਾਨੂੰ ਮੁੱਢ ਦੇ ਵਿੱਚ ਹੀ ਰਮਨ ਜੀ, ਡਰੱਗ ਟੈਸਟ, ਹੇਅਰ ਡਰੱਗ ਟੈਸਟ ਨੂੰ ਜਿਹੜਾ ਉਹ ਲੈ ਕੇ ਆ, ਸੋ ਕਹਿੰਦੇ ਵੀ ਕਿੱਦਾਂ ਇਸ ਦੇ ਇਫੈਕਟ ਜਿਹੜੇ ਉਹ ਹੋਣਗੇ ਜੀ, ਕਿਉਂਕਿ FMCSA ਨੇ ਅਲਾਉ ਕਰਤਾ ਹੁਣ। ਬਿਲਕੁਲ, ਜਿਹੜਾ ਹੇਅਰ ਡਰੱਗ ਟੈਸਟ ਹੈਗਾ ਆ ਉਹਦੇ ਵਾਸਤੇ ਕਾਫੀ ਦੇਰ ਦਾ ਜਿਹੜਾ ਟਰੱਕਿੰਗ ਅਲਾਇੰਸ ਹੈਗੀ ਆ, ਜਿਹਦੇ ਵਿੱਚ ਕਿ JB ਹੰਟ ਵਰਗੀਆਂ ਕੰਪਨੀਆਂ, US ਐਕਸਪ੍ਰੈਸ, ਨਾਈਟ, ਸਵਿਫਟ, ਇਹ ਸਾਰੀਆਂ ਕੰਪਨੀਆਂ ਜਿਹੜੀਆਂ ਇਹ ਜ਼ੋਰ ਲਾ ਰਹੀਆਂ ਸੀਗੀਆਂ ਕਿ ਜਿਹੜਾ ਡਰੱਗ ਟੈਸਟ ਹੈਗਾ ਉਹ ਹੇਅਰ ਡਰੱਗ ਟੈਸਟ ਜਿਹੜਾ ਆ ਉਹ ਨੈਸੈਸਰੀਲੀ ਕੀਤਾ ਜਾਵੇ, ਕਲੀਅਰਿੰਗ ਹਾਊਸ ਦੇ ਵਿੱਚ ਉਹਦੀ ਜਿਹੜੀ ਆ ਉਹ ਐਡ ਕੀਤਾ ਜਾਵੇ। ਕਿਉਂਕਿ ਬਹੁਤ ਉਹਨਾਂ ਨੇ ਜਿਹੜੇ ਆ ਐਗਜ਼ਾਮਪਲਸ ਵੀ ਸੈੱਟ ਕੀਤੇ ਔਰ ਦੱਸੇ ਵੀ ਆ ਕਿ ਜਿਹਦੇ ਵਿੱਚ ਮੋਸਟਲੀ ਜਿਹੜੇ ਆ ਹੇਅਰ ਡਰੱਗ ਟੈਸਟ ਆ ਪੋਜ਼ੀਟਿਵ ਆ ਰਿਹਾ ਔਰ ਯੂਰਿਨ ਡਰੱਗ ਟੈਸਟ ਜਿਹੜਾ ਉਹ ਨੈਗੇਟਿਵ ਆ ਰਿਹਾ। ਸੋ ਇਹਨੂੰ ਦੇਖਦੇ ਹੋਏ ਕਾਫੀ ਜਿਹੜਾ ਜਦੋਂ ਜਦ ਚੱਲ ਰਹੀ ਸੀ 2020 ਨੂੰ ਇਹ ਇਸ਼ੂ ਕੀਤਾ ਗਿਆ ਸੀਗਾ, 2020 ਦੇ ਵਿੱਚ ਇਹ ਇਸ਼ੂ ਆਇਆ ਸੀਗਾ ਜਦੋਂ ਕਿ ਇਹਦੇ ਉੱਤੇ ਗੱਲਬਾਤ ਸ਼ੁਰੂ ਹੋਈ ਸੀਗੀ। ਸੋ ਡਰੱਗ ਟੈਸਟਿੰਗ ਐਡਵਾਈਜ਼ਰੀ ਬੋਰਡ ਜਿਹੜਾ ਹੈਗਾ ਉਹਦੇ ਵੱਲੋਂ ਜਿਹੜੀਆਂ ਗਾਈਡਲਾਈਨ ਸੀਗੀਆਂ ਉਹ ਸੈਪਟੈਂਬਰ 2020 ਚ ਰਿਲੀਜ਼ ਹੋਈਆਂ ਸੀਗੀਆਂ, ਪਰ ਉਹਦੇ ਉੱਤੇ ਕੋਈ ਗੱਲ ਨਹੀਂ ਸੀ ਹੋ ਸਕੀ। ਸੋ ਹੁਣ ਇਹਨੂੰ ਦੁਬਾਰਾ ਜਿਹੜੀਆਂ ਗਾਈਡਲਾਈਨਸ ਆ ਉਹ ਰਿਵਾਈਜ਼ਡ ਕੀਤੀਆਂ ਜਾ ਰਹੀਆਂ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਗਾਈਡਲਾਈਨਸ ਆ ਉਹ ਜਿਹੜੀਆਂ ਆ ਕਲੀਅਰ ਕੀਤੀਆਂ ਜਾਣਗੀਆਂ ਤੇ ਜਿਹੜਾ ਆਫਿਸ ਆਫ ਬਿਜ਼ਨਸ, ਆਫਿਸ ਆਫ ਮੈਨੇਜਮੈਂਟ ਐਂਡ ਬਜਟ ਆ ਉਹਦੇ ਵਿੱਚੋਂ ਨਿਕਲਣਗੀਆਂ ਤਾਂ ਜਾ ਕੇ ਤੇ ਜਿਹੜੀਆਂ ਇਹ ਗਾਈਡਲਾਈਨਸ ਸੈੱਟ ਹੋਣਗੀਆਂ। ਸੋ ਬੇਸਿਕਲੀ ਜਿਹੜੀ FMCSA ਹੈਗੀ ਆ ਉਹਦੇ ਵੱਲੋਂ, ਏਜੰਸੀ ਵੱਲੋਂ ਜਿਹੜਾ ਇਹ ਚੇਂਜ ਆਫ ਜਿਹੜੀ ਪਾਲਿਸੀ ਕੀਤੀ ਗਈ ਹੈ ਕਿ ਜਿਹੜੀ ਪਹਿਲਾਂ ਇਹਦੇ ਉੱਤੇ ਉਹਨਾਂ ਨੇ ਨਾ ਕਰ ਦਿੱਤੀ ਸੀਗੀ, ਪਰ ਹੁਣ ਉਹਨਾਂ ਨੇ ਉਸ ਕਰੰਟ ਜਿਹੜੀ ਐਗਜ਼ਾਮਟ ਹੈਗੀ ਆ ਉਹਨੂੰ ਉੱਤੇ ਗੱਲ ਕਰਨ ਦੀ ਗੱਲ ਜਿਹੜੀ ਆ ਸ਼ੁਰੂ ਕਰ ਲਈ ਆ। ਸੋ ਇਹ ਕੱਲ੍ਹ ਜਿਹੜਾ ਆ ਪਬਲਿਕ ਰਜਿਸਟਰ ਦੇ ਵਿੱਚ ਪਬਲਿਸ਼ ਹੋ ਚੁੱਕਾ ਹੈ ਫॉर ਪਬਲਿਕ ਕਾਮੈਂਟ ਲਈ, ਤੇ US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਜਿਹੜੀਆਂ ਹੈਗੀਆਂ
ਉਹਨਾਂ ਦੀ ਰਿਕੁਐਸਟ ਦੇ ਉੱਤੇ FMCSA ਨੇ ਮਈ 2021 ਦੇ ਵਿੱਚ ਵੀ ਇਹ ਜਿਹੜੀ ਹੋਈ ਸੀ, ਪਰ ਸਟੈਚੂਟਰੀ ਅਥਾਰਟੀ ਦੇ ਲੈਕ ਹੋਣ ਕਰਕੇ ਨਹੀਂ ਸੀ ਗੱਲ ਅੱਗੇ ਵਧੀ। ਸੋ ਹੁਣ ਜਿਹੜੀ ਆ ਇਹ ਚੀਜ਼ ਜਿਹੜੀ ਇਹ ਆਲਰੇਡੀ ਪਬਲਿਸ਼ ਹੋ ਚੁੱਕੀ ਆ। ਸੋ ਇੱਥੇ ਜਿਹੜੇ ਕਮੈਂਟ ਹੈਗੇ ਆ ਉਹ ਸ਼ੁਰੂ ਹੋ ਚੁੱਕੇ ਆ। ਸੋ ਹੋਪਫੁਲੀ ਜਿਵੇਂ ਤੁਸੀਂ ਕਿ ਅੱਗੇ ਵੀ ਕਮੈਂਟ ਆਪਾਂ ਕਹਿੰਦੇ ਹੁੰਦੇ ਆ ਕਰਨ ਨੂੰ, ਸੋ ਹੁਣ ਵੀ ਜੇ ਤੁਸੀਂ ਇੱਥੇ ਉੱਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਮੈਂਟ ਕਰ ਸਕਦੇ ਹੋ, ਤੁਹਾਨੂੰ ਲੱਗਦਾ ਕਿ ਠੀਕ ਆ ਜਾਂ ਗਲਤ ਹੈ ਜਾਂ ਕਿਸ ਤਰ੍ਹਾਂ ਆ, ਤੁਸੀਂ ਉਹਦੇ ਉੱਤੇ ਕਮੈਂਟ ਜ਼ਰੂਰ ਕਰੋ।